ਤੇ ਤੁਸੀਂ ਅੱਜ ਅਗਵਾਈਆਂ ਬੜਾ ਸਿੱਖ ਟਾਈਮ ਲਈ ਜੇ ਤੁਸੀਂ ਉਸ ਪਾਸੇ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਹੈ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ ਕਿਸੇ ਦੀ ਜ਼ੁਰਤ ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੋਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤਾਈਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ, ਜਿਹੜਾ ਜ਼ੁਲਮੀ ਹੋਵੇ ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ, ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ। ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ, ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ, ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਹੈ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ ਕਿਸੇ ਦੀ ਜ਼ੁਰਤ ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ
ਅਸੀਂ ਪਹੁੰਚ ਕਿੱਥੇ ਗਏ ਆ ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਆ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ, ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ, ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ, ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ, ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ, ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ, ਯਾਰ ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ, ਯਾਰ ਐਂ ਤਾਂ ਨਹੀਂ ਬੋਲ ਸਕਦਾ ਬੰਦਾ, ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ,
ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ। ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤਾਂ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ, ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ। ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ ਅਕਾਲ ਦਾ।
ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ। ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਆ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤਾਂ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਂਦਾ, ਇਹ ਵੀ ਮਹਾਰਾਜ ਦੀ ਮਰਜ਼ੀ ਹੈ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਇੰਨੀ ਸੋਚਣਾ ਡਰ ਲੱਗਦਾ ਜੇ ਕੋਈ ਬੋਲਦਾ ਇਹਦੇ ਪਿੱਛੇ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ ਬੰਦਾ। ਸਮੇਂ ਦੇਖੋ ਅਸੀਂ ਪਹੁੰਚ ਕਿੱਥੇ ਗਏ ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ ਮਾਰੇ ਗਏ ਆ। ਜੋ ਉਵੇਂ ਜਿਵੇਂ ਅਮਰੀਕਾ ਕਰ, ਜਿਵੇਂ ਹੋਰ ਦੇਸ਼ ਦੇ ਜਿਹੜੇ ਉਵੇਂ ਪੈਲਸਤਾਈਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ, ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ ਉਹਨਾਂ ਤੇ ਜ਼ੁਲਮ ਕਰੀ ਜਾਂਦਾ, ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜੁਰਮਾਨੇ ਤੇ ਵਾਰ ਕਰਦੇ ਹਾਂ, ਜਿਹੜਾ ਜ਼ੁਲਮੀ ਹੋਵੇ ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ। ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤਾਂ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ।
ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਂਦਾ, ਇਹ ਵੀ ਮਹਾਰਾਜ ਦੀ ਮਰਜ਼ੀ ਹੈ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ, ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ। ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਂਦਾ, ਇਹ ਵੀ ਮਹਾਰਾਜ ਦੀ ਮਰਜ਼ੀ ਹੈ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ
ਜਾਂ ਗੁਰੂ ਸਾਹਿਬ ਚਾਹਣ ਕੋਈ ਇੱਥੋਂ ਤੱਕ ਪਹੁੰਚ ਸਕਦਾ। ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ, ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ, ਬੰਦਾ ਸੱਚਾ ਕਿਵੇਂ ਹੋ ਸਕਦਾ। ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ। ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ, ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਝ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ, ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ, ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ, ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ, ਬੰਦਾ ਸੱਚਾ ਕਿਵੇਂ ਹੋ ਸਕਦਾ। ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ?
ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ। ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤਾਂ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਂਦਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ। ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ,
ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਐਂ ਤਾਂ ਨਹੀਂ ਬੋਲ ਸਕਦਾ ਬੰਦਾ, ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ
ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਜੋ ਮੇਰੇ ਹਜੇ ਜ਼ਹਿਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ ਕਿਸੇ ਦੀ ਜੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ, ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਜੋ ਮੇਰੇ ਹਜੇ ਜ਼ਹਿਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਜਾਂ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ
ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਹੈ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਫਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੋਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਛ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ, ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਹੈ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ
ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਝ ਕਿਉਂ ਨਹੀਂ ਕਰੋਗੇ? ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਝ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤਾਈਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਝ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ। ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ, ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ। ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ, ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ, ਤੇ ਅਸੀਂ ਲੜੀਏ, ਕਿਉਂਕਿ ਇਸ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ, ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ, ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਂਦਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ, ਯਾਰ ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ, ਯਾਰ ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਝ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਝ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ
ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ, ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ ਉਹਨਾਂ ਤੇ ਜ਼ੁਲਮ ਕਰੀ ਜਾਂਦਾ, ਵੀ ਤੁਸੀਂ ਕਿਉਂ ਨਹੀਂ ਕਰੋਗੇ। ਪਰ ਸਾਡੇ ਕੋਲੇ ਤਾਂ ਆ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ, ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਝ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ, ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ, ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ, ਯਾਰ ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ, ਯਾਰ ਇਹ ਤਾਂ ਨਹੀਂ ਬੋਲ ਸਕਦਾ, ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਸਟਰਗਲ ਕਰਕੇ ਆਪਦਾ ਰਾਜ ਲਿਆ। ਯਹੂਦੀਆਂ ਨੇ ਬੜੇ ਵੱਡੇ ਉਹਨਾਂ ਤੇ ਹੌਲੋਕਾਸਟ ਘੱਲੂਘਾਰੇ ਹੋਏ ਆ, ਲੱਖਾਂ 'ਚ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ ਉਹਨਾਂ ਤੇ ਜ਼ੁਲਮ ਕਰੀ ਜਾਂਦਾ, ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਆ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ, ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖਾਂ ਇਹ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਵੀਰਾਂ ਨੂੰ ਮਾਰਨ ਲੱਗ ਗਏ ਨਾ, ਕੁਝ ਘਟਨਾਵਾਂ ਹੋਈਆਂ ਕਿਤੇ, ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ, ਅਸੀਂ ਤਾਂ ਜ਼ੁਲਮੀ ਤੇ ਉਹਦੀ ਰੱਖਿਆ ਕਰਦੇ ਹਾਂ ਤੇ ਜਰਵਾਣੇ ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ, ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਤੇ ਸਿੱਖ ਕੀ,
ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਆ ਅਸੀਂ ਉਹਨਾਂ ਨੂੰ। ਅਸੀਂ ਵੰਨ ਸਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓ ਡਾਇਵਰਸਿਟੀ ਹੈ, ਵੰਨ ਸਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਆ, ਉਹਨੂੰ ਪ੍ਰੋਟੈਕਟ ਕਰਦੇ ਆ। ਸੋ ਜਦੋਂ ਤੱਕ ਅਸੀਂ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਆ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਤੇ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ, ਜੋ ਮੇਰੇ ਹਜੇ ਜ਼ਿਹਨ 'ਚ ਆਇਆ, ਦਿਮਾਗ 'ਚ ਆਇਆ, ਗੱਲਾਂ ਸਾਂਝੀਆਂ ਕਰ ਲਈਆਂ। ਜੇ ਕੋਈ ਹੋਰ ਗੱਲ ਕਰਨੀ ਹੋਵੇ, ਜਿਵੇਂ ਮੈਂ ਕਿਹਾ, ਜੇ ਦੋਨੇ ਪਾਸਿਓਂ ਆਦਾਨ ਪ੍ਰਦਾਨ ਹੋਵੇ ਥੋੜ੍ਹਾ ਜਿਹਾ ਵਧੀਆ ਰਹਿੰਦਾ ਉਹ। ਤੇ ਗੱਲ ਅੱਜ ਹੋਂਦ ਤੇ ਆ ਕੇ ਖੜੀ ਆ। ਜੇ ਹੋਂਦ ਦੀ ਲੜਾਈ ਲੜ ਰਹੇ ਆ ਤਾਂ ਬਹੁਤ ਜ਼ੋਰ ਲੱਗਣਾ। ਤਾਂ ਤੁਸੀਂ ਸਾਰਿਆਂ ਨੇ ਜਿਵੇਂ ਜਿਵੇਂ ਤੁਸੀਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਸਕਦੇ ਹੋ ਤੇ ਅਸੀਂ ਲੜੀਏ, ਕਿਉਂਕਿ ਇਹ ਤੋਂ ਬਿਨਾਂ ਕੋਈ ਹੱਲ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਸੀਂ ਅੱਜ ਅਗਵਾਈ ਕਰਨੀ ਆ। ਬੜਾ ਇਤਿਹਾਸਿਕ ਟਾਈਮ ਆ ਸਾਡੇ ਲਈ। ਇਤਿਹਾਸ 'ਚ ਜੇ ਤੁਸੀਂ ਉਸ ਪਾਸੇ ਆਉਣਾ, ਜਿਹੜਾ ਚੁੰਝਾਂ 'ਚ ਆਪਦੇ ਪਾਣੀ ਪਾ ਕੇ ਜੰਗਲ ਦੀ ਅੱਗ ਬੁਝਾਉਣ ਵਾਲੀ ਗੱਲ ਕਰਦੇ ਸੀ, ਤਾਂ ਤੁਸੀਂ ਵੇਖ ਲਓ ਹੁਣ ਜ਼ੁਲਮੀ ਆਪਦਾ ਕੰਮ ਕਰੀ ਜਾਂਦਾ। ਜੇ ਧਰਮੀ ਹੋ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਕਿ ਨਹੀਂ, ਇਹ ਤੁਹਾਡੇ ਤੇ ਆ। ਜ਼ੁਲਮੀ ਨੇ ਤਾਂ ਆਪਦਾ ਕੰਮ ਕਰੀ ਜਾਣਾ, ਇਹ ਵੀ ਮਹਾਰਾਜ ਦੀ ਮਰਜ਼ੀ ਆ ਨਾ। ਜ਼ੁਲਮੀ ਵੀ ਆ ਤੇ ਧਰਮੀ ਵੀ ਆ, ਪਰ ਅੱਜ ਧਰਮੀ ਨਹੀਂ ਆਪਦਾ ਕੰਮ ਕਰ ਰਹੇ। ਬੇਅਦਬੀਆਂ ਕਿਉਂ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ? ਕੋਈ ਕਰ ਸਕਦਾ? ਕਿਸੇ ਦੀ ਜ਼ੁਰਤ ਆ? ਜਾਂ ਗੁਰੂ ਸਾਹਿਬ ਚਾਹੁਣ ਕੋਈ ਇੱਥੋਂ ਤੱਕ ਪਹੁੰਚ ਸਕਦਾ? ਪਰ ਸਾਨੂੰ ਇਹ ਗੱਲ ਸਮਝਾਉਣ ਵਾਸਤੇ ਵੀ ਜ਼ੁਲਮੀ ਆਪਦਾ ਕੰਮ ਕਰ ਰਿਹਾ ਯਾਰ, ਧਰਮੀ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ? ਪਰ ਅਸੀਂ ਨਹੀਂ ਕਰ ਰਹੇ। ਅਸੀਂ ਤਾਂ ਇੰਨੀ ਗੱਲ ਵੀ ਸੋਚਣੋਂ ਹਟ ਗਏ ਵੀ ਡਰ ਲੱਗਦਾ ਯਾਰ ਆਹ ਗੱਲ ਕਹਿਣ ਤੋਂ। ਜੇ ਕੋਈ ਬੋਲਦਾ ਇਹਦੇ ਪਿੱਛੇ ਕੋਈ ਹੋਊਗਾ ਯਾਰ, ਇਹ ਤਾਂ ਨਹੀਂ ਬੋਲ ਸਕਦਾ। ਬੰਦਾ ਸੱਚਾ ਕਿਵੇਂ ਹੋ ਸਕਦਾ? ਦੇਖੋ ਅਸੀਂ ਪਹੁੰਚ ਕਿੱਥੇ ਗਏ ਆ, ਔਰ ਕਿਹੜੀਆਂ ਰੂਹਾਂ ਸਿਰਜੀਆਂ ਸੀ, ਕਿਹੜੇ ਅਮਲਾਂ ਤੇ ਲਾਈਆਂ ਸੀ ਗੁਰੂ ਸਾਹਿਬਾਨਾਂ ਨੇ। ਸੋ ਇੱਕ ਹੋਰ ਗੱਲ, ਕਿਸੇ ਨੇ ਸਵਾਲ ਕਰਤਾ ਵੀ ਅੱਜ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਪਹਿਲੀ ਦਰਜੇ ਦਾ ਨਾਗਰਿਕ ਹੋਣ ਦਾ ਅਹਿਸਾਸ ਸਾਡੇ ਤੋਂ ਹਕੂਮਤ ਲੈ ਗਈ ਆ, ਤੇ ਫਿਰ ਤੁਸੀਂ ਵੱਖ ਹੋ ਜਾਓ। ਯਾਰ ਵੱਖ ਹੋ ਕੇ ਤੁਸੀਂ ਇਹੋ ਜਿਹਾ ਕੁਛ ਕਿਉਂ ਨਹੀਂ ਕਰੋਗੇ? ਅਗਲੇ ਇਹ ਕਹਿੰਦੇ ਆ ਵੀ ਤੁਸੀਂ ਵੀ ਤਾਂ ਇਹੋ ਜਿਹਾ ਕੁਛ ਹੀ ਕਰੋਗੇ। ਇਜ਼ਰਾਈਲ ਨੇ ਕੀ ਕੀਤਾ? ਇਜ਼ਰਾਈਲ ਨੇ 2000 ਸਾਲ ਤੋਂ ਜ਼ਿਆਦਾ ਅਗਲ ਕੇ ਆਪਦਾ ਰਾਜ, ਬੜੇ ਵੱਡੇ ਸੌਸਟ ਘੱਲੂ ਜਾਂ ਮਾਰੇ ਗਏ ਆ ਉਹ। ਪਰ ਅੱਜ ਉਹ ਵੀ ਉਵੇਂ ਜਿਵੇਂ ਅਮਰੀਕਾ ਕਰਦਾ, ਜਿਵੇਂ ਹੋਰ ਦੇਸ਼ ਕਰੀ ਜਾਂਦੇ ਆ, ਜਰਵਾਣੇ ਆ ਜਿਹੜੇ, ਉਵੇਂ ਉਹ ਵੀ ਪੈਲਸਤੀਨੀਜ਼ ਤੇ ਉੱਥੇ ਜ਼ੁਲਮ ਕਰੀ ਜਾਂਦਾ। ਹੋਰ ਜਿਹੜੇ ਉੱਥੇ ਘੱਟ ਗਿਣਤੀ ਲੋਕ ਆ ਇਜ਼ਰਾਈਲ 'ਚ, ਉਹਨਾਂ ਤੇ ਜ਼ੁਲਮ ਕਰੀ ਜਾਂਦਾ। ਵੀ ਤੁਸੀਂ ਕਿਉਂ ਨਹੀਂ ਕਰੋਗੇ? ਪਰ ਸਾਡੇ ਕੋਲੇ ਤਾਂ ਬੈਠਾ, ਇਹ ਥੋੜ੍ਹੀ ਹਿੱਲਣ ਦਿੰਦਾ ਸਾਨੂੰ। ਇਹ ਫਰਕ ਆ। ਉਦੋਂ ਹੀ ਉੱਠ ਖੜਦੇ ਆ ਵੀ ਆਹ ਸਿੱਖ ਤਾਂ ਨਹੀਂ ਹੋ ਸਕਦਾ। ਜਦੋਂ ਖਾੜਕੂ ਸੰਘਰਸ਼ 'ਚ ਹਿੰਦੂ ਉਦੋਂ ਹੀ ਉੱਠ ਖੜੇ ਵੀ ਸਿੱਖ ਤਾਂ ਨਹੀਂ ਆਏ ਹੋ ਸਕਦਾ। ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ।